ਅੱਛਾ ਨਜ਼ਰ ਹੁੰਦਾ। अस्सलाम वालेकुम जी। ਅੱਲਾਹ ਪਾਕ ਦਾ ਲੱਖ ਲੱਖ ਸ਼ੁਕਰ ਹੈ ਕਿ ਸਾਡੀ ਜ਼ਿੰਦਗੀ 'ਚ ਦੁਬਾਰਾ ਰਬੀਉਲ ਅਵਲ ਸ਼ਰੀਫ ਆਇਆ। ਤੇ ਇਹ ਜਿਹੜੇ ਦੋਨੇ ਜਾਨਵਰ ਆ ਨਾ ਜੀ, ਇਹ ਮਾਸ਼ਾਅੱਲਾ ਦੇਖ ਰਹੇ ਤੁਸੀਂ, ਕੱਟਾ ਤੇ ਇਹ ਵੱਛਾ, ਇਹ ਕੀਤੇ ਆ ਸਰਕਾਰ ਦੇ ਨਾਮ ਤੇ। ਸਿਆਣੇ ਕਹਿੰਦੇ ਬਾਜੀ ਜਦੋਂ ਵੀ ਲਈ ਹੈ ਨਾ, ਅਦਬ ਨਹੀਂ ਲਈ ਆ। ਅੱਛਾ, ਅਦਬ ਦਾ ਵਾਲਾ ਜਿਹੜਾ ਬੰਦਾ ਨਾ, ਪਾਰ ਨਾ, ਚਾਹੇ ਪੜਿਆ ਹੋਵੇ ਚਾਹੇ ਅਨਪੜ੍ਹ ਹੋਵੇ, ਜਿੰਨੇ ਅਦਬ ਕੀਤਾ ਉਹਦੇ ਬੇੜੇ ਪਾਰ ਆ। ਅੱਛਾ, ਇਹ ਅੱਲਾ ਦੀ ਜ਼ਾਤ ਪਾਕ ਨੇ ਜੇਕਰ ਮਾਲ ਕੀਤਾ ਨਾ, ਤੇ ਇਹ ਕਹਿ ਲਓ ਕਿ ਮੇਰਾ ਤਾਏ ਲੱਗਦਾ ਵਾ ਬਾਬਾ ਲਿਆਕਤ, ਤੇ ਇਹ ਉਹਦਾ ਬੇਟਾ ਵਾ ਸਾਜਦ। ਅੱਛਾ, ਇਹਨਾਂ ਦਾ ਇੱਕ ਹਰ ਸਾਲ ਮਾਲਕ ਭਾਈ ਬੈਠੇ, ਇੱਧਰ ਭਾਈ ਹੈ ਵੀ। ਅੱਛਾ, ਕਈਆਂ ਸਾਲਾਂ ਤੋਂ ਰਬੀਉਲ ਅਵਲ ਸ਼ਰੀਫ ਦੇ ਵਿੱਚ ਖਰਚਾ ਕਰਦੇ ਆ, ਔਰ ਯਾਨੀ ਕਿ ਹਿਸਾਬਾ ਹੀ ਕਹਿੰਦੇ ਕਿ ਸਾਨੂੰ ਅੱਲਾ ਦੀ ਜ਼ਾਤ ਪਾਕ ਨੇ ਦਿੱਤਾ ਹੀ ਸਰਕਾਰ ਦਾ ਸਦਕਾ ਸਰ, ਔਰ ਇਹ ਹਕੀਕਤ ਆ। ਅੱਛਾ, ਕਈ ਬੰਦਿਆਂ ਦੇ ਮੂੰਹੋਂ ਮੈਂ ਇਹ ਗੱਲ ਸੁਣੀ ਆ ਕਿ ਉਹ ਦਲੀਲ ਮੰਗਦੇ ਆ ਨਾ ਕਿ ਵਲਾਦਤ ਦੀ ਦਲੀਲ ਕੀ ਹੈ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਵਲਾਦਤ ਦੀ। ਮੈਂ ਇਹ ਗੱਲ ਕਹਿਣਾ ਕਿ ਬਦਕਿਸਮਤੀ ਆ ਉਹਨਾਂ ਦੀ। ਅੱਛਾ, ਜਿਹਦਾ ਕਲਮਾ ਪੜ੍ਹਦੇ ਆ, ਕਲਮੇ ਪੜ੍ਹਨ ਵਾਲੇ ਦਲੀਲਾਂ ਮੰਗਣ ਡਏ ਆ। ਹਾਲਾਂਕਿ ਸਾਡੇ ਤੇ ਬੜੀ ਵੱਡੀ ਅੱਲਾਹ ਪਾਕ ਦੀ ਖਾਸ ਰਹਿਮਤ ਆ, ਸਾਨੂੰ ਅੱਲਾਹ ਨੇ ਨਿਮਤ ਵੀ ਅਤਾ ਕੀਤੀ ਕਿ ਸਾਨੂੰ ਨਬੀ ਪਾਕ ਦੀ ਉਮਤ 'ਚ ਪੈਦਾ ਕੀਤਾ। ਅੱਛਾ, ਨਬੀ ਜਿਹੜੀ ਯਾਨੀ ਕਿ ਤਮੰਨਾ ਕਰਦੇ ਸੀ ਕਿ ਅਸੀਂ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀ ਉਮਤ 'ਚ ਪੈਦਾ ਹੋਈਏ, ਤੇ ਅੱਲਾਹ ਪਾਕ ਨੇ ਸਾਨੂੰ ਫ੍ਰੀ 'ਚ ਪੈਦਾ ਕੀਤਾ, ਅਸੀਂ ਤੇ ਇਹ ਦੇਣ ਨਹੀਂ ਅੱਲਾਹ ਦੇ ਸਕਦੇ। ਤੇ ਇਹ ਦੋਨੇ ਜਾਨਵਰ ਨਾ ਮਾਸ਼ਾਅੱਲਾ ਰਬੀਉਲ ਅਵਲ ਸ਼ਰੀਫ ਦੇ ਨਾਮ ਤੇ ਆ। ਇਹ ਉਦੋਂ ਨੂੰ ਅੱਲਾਹ ਦੇ ਹੁਕਮ ਨਾਲ ਕੁਰਬਾਨ ਹੋ ਜਾਣੇ ਆ, ਔਰ ਲੋਕਾਂ ਨੂੰ ਖਿਲਾਉਣੇ ਆ ਸਰਕਾਰ ਦੇ ਨਾਮ ਤੇ। ਤੇ ਦੁਆ ਕਰੋ ਕਿ ਅੱਲਾਹ ਪਾਕ ਕਬੂਲ ਕਰੇ, ਔਰ ਅੱਲਾਹ ਦੀ ਜ਼ਾਤ ਪਾਕ ਹੋਰ ਬਰਕਤ ਅਤਾ ਫਰਮਾਏ। ਇਹ ਮਾਲ ਸਾਰਾ ਰੱਬ ਦਾ ਹੀ ਆ, ਯਾਨੀ ਕਿ ਅੱਲਾਹ ਦੀ ਜ਼ਾਤ ਪਾਕ ਦੀ ਅਤਾ ਵਾ ਕਿ ਉਹਦੇ ਰਾਹ ਤੇ ਜਾਣੇ ਆ, ਤੇ ਅਸੀਂ ਕੀ ਦੇਣਾ ਵਾ, ਉਹਦਾ ਹੀ ਦਿੱਤਾ, ਉਹਦੇ ਹੀ ਰਾਹ ਤੇ ਦਿੱਤਾ, ਉਹਨੇ ਫੇਰ ਦੇ ਦੇਣਾ ਅੱਲਾਹ ਦੇ ਹੁਕਮ ਨਾਲ। ਅੱਲਾਹ ਪਾਕ ਬਰਕਤ ਪਾਵੇ, ਕਬੂਲ ਕਰੇ ਮਾਲਕ। ਇਹ ਦੁਆ ਕਰਿਓ। ਤੇ ਇਹ ਸਰਕਾਰ ਦੇ ਨਾਮ ਤੇ ਆ ਦੋਨੇ ਜਾਨਵਰ ਮਾਸ਼ਾਅੱਲਾ।